ਹੁਣ ਇਉਂ ਲੱਗਦਾ ਵੀ ਰਸ਼ੀਆ ਨੂੰ ਪਿੰਚ ਹੋਣਾ ਸ਼ੁਰੂ ਹੋ ਗਿਆ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਵੀ ਜਦੋਂ ਭਾਰਤ ਨੇ ਬੰਦ ਕਰ ਦਿੱਤਾ ਔਰ ਇਹ ਹੋਏਗਾ ਤੇ ਉਹਨੇ ਪੁਤਿਨ ਨੇ ਬਾਰ-ਬਾਰ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਨਿਊਕਲੀਅਰ ਟੈਸਟ ਅੱਗੇ ਕਰਨ ਦੀ ਲਾਈਨ ਔਰ ਨਿਊਕਲੀਅਰ ਜ਼ਖੀਰਾ ਵਧਾਉਣ ਦੀ ਗੱਲ ਕੀਤੀ। ਪਰ ਅਖੀਰ ਟਰੰਪ ਨੇ ਵੀ ਕਿਹਾ ਕਿ ਭਾਈ ਅਸੀਂ ਵੀ ਇਹ ਜਿਹੜਾ ਹੁਣ ਇਨਫ ਹੋ ਗਿਆ ਕਿ ਵੀ ਉਹਨਾਂ ਨੇ ਟਰੰਪ ਨੇ ਕਿਹਾ ਵੀ ਚੀਨ ਵੀ, ਰੂਸ ਵੀ, ਨਾਰਥ ਕੋਰੀਆ ਵੀ, ਪਾਕਿਸਤਾਨ ਵੀ ਉਹ ਨਿਊਕਲੀਅਰ ਜਿਹੜਾ ਉਹ ਟੈਸਟ ਕਰ ਰਹੇ ਨੇ ਔਰ ਅਸੀਂ ਜਿਹੜਾ ਪਿੱਛੇ ਰਹਿ ਗਏ। ਜੇ ਤਾਂ ਰੂਸ ਨੂੰ ਵਿੰਡੋ ਮਿਲੀ ਆਉਣ ਵਾਲੇ ਪੀਰੀਅਡ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੈਗੋਸ਼ੀਏਟਰ ਹੈ, ਬਿਜ਼ਨਸਮੈਨ ਹੈ, ਫਿਰ ਤਾਂ ਇਹ ਈਵਨ ਇਹ ਧਮਕੀ ਵੀ ਨਿਊਕਲੀਅਰ ਵਾਲੀ ਜਾਂ ਸੈਂਕਸ਼ਨਸ ਨੂੰ ਅੱਗੇ ਤੋੜਨ ਦੀ ਲਾਈਨ ਇਹ ਨੈਗੋਸ਼ੀਏਸ਼ਨ ਟੇਬਲ ਤੇ ਲੈ ਆਏਗੀ, ਕਾਨਰੇਬਲ ਸਮਝੌਤਾ ਹੋ ਜਾਂਦਾ ਹੈ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜੇ ਇਹ ਗੱਲਬਾਤ ਨਾ ਹੋਈ ਔਰ ਰਸ਼ੀਆ ਨੂੰ ਪੁਸ਼ ਕਰ ਦਿੱਤਾ ਗਿਆ ਉਸ ਪਾਸੇ, ਉਹਨੇ ਟੈਕਟੀਕਲ ਵੈਪਨ ਦੇ ਤੌਰ ਤੇ ਜਿਹੜਾ ਉਹ ਭਾਵੇਂ ਕੋਈ ਇਹ ਨਹੀਂ ਹੈ ਵੀ ਵੱਡਾ ਬੰਬ ਸੁੱਟਣਾ ਹੁੰਦਾ, ਉਹ ਤਾਂ ਨਿਊਕਲੀਅਰ ਟਿਪਡ ਮਿਸਲਸ ਨੇ ਔਰ ਇਸ ਦੀ ਇੱਕ ਵਾਰੀ ਸ਼ੁਰੂਆਤ ਹੋਈ ਫਿਰ ਤਾਂ ਧੂਏ ਦਾ ਗੁਬਾਰ ਜਿਹਨੂੰ ਅਸੀਂ ਨਿਊਕਲੀਅਰ ਕਲਾਊਡ ਕਹਿੰਦੇ ਹਾਂ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗਜ਼ਾ ਵਿੱਚ ਤਾਂ ਵਕਤੀ ਜੰਗਬੰਦੀ ਕਰਵਾਉਣ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਸਫਲ ਹੋਏ ਨੇ, ਪਰ ਯੂਕਰੇਨ ਦੇ ਮੁੱਦੇ ਤੇ ਰੂਸ ਨਾਲ ਟਕਰਾਅ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਔਰ ਰੂਸੀ ਪ੍ਰੈਜ਼ੀਡੈਂਟ ਪੁਤਿਨ ਵੱਲੋਂ ਨਿਊਕਲੀਅਰ ਮਸਲ ਦਿਖਾਉਣ ਦੇ ਕੀਤੇ ਯਤਨਾਂ ਦੇ ਰਿਐਕਸ਼ਨ ਵਜੋਂ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਜਿਹੜੀ ਹੈ ਵੀ ਜਿਹੜਾ ਨਿਊਕਲੀਅਰ ਟੈਸਟ ਮੁੜ ਸ਼ੁਰੂ ਕਰੇਗਾ ਔਰ ਕੀ ਦੁਨੀਆ ਨਿਊਕਲੀਅਰ ਜੰਗ ਦਾ ਸ਼ਿਕਾਰ ਬਣਨ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਕਾਮਯਾਬੀ ਹੈ ਕਿਉਂਕਿ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਸੀ ਇਜ਼ਰਾਈਲੀ ਫੌਜ ਵੱਲੋਂ ਬੇਗੁਨਾਹ ਨੂੰ ਮਾਰਨ ਦਾ ਸਿਲਸਿਲਾ, ਉਸ ਦੇ ਉੱਤੇ ਘੱਟੋ ਘੱਟ ਟੈਂਪਰੇਰੀਲੀ ਜਿਹੜਾ ਹੈ ਉਹ ਫੁੱਲ ਸਟਾਪ ਲੱਗਾ ਜਾਂ ਫੁੱਲ ਸਟਾਪ ਨਾ ਹੀ ਸਹੀ ਸੈਮਾਈ ਕਾਲਨ ਹੀ ਲੱਗਾ ਉਹਦੇ ਤੇ। ਦੂਸਰੇ ਪਾਸੇ ਘੱਟੋ ਘੱਟ ਇਜ਼ਰਾਈਲ ਦੇ ਕੋਲ ਜਿਹੜਾ ਹੌਸਟੇਜਿਸ ਦਾ ਬਹਾਨਾ ਸੀ ਉਹ ਵੀ ਖਤਮ ਹੋ ਗਿਆ ਕਿਉਂਕਿ ਉਹਨਾਂ ਦੇ ਉਧਰ ਚਲੇ ਗਏ। ਹਮਾਸ ਵੀ ਜਿਹੜਾ ਬਹੁਤ ਟਾਈਟ ਉਹਨੂੰ ਚਾਰ ਚੁਫੇਰਿਓਂ ਘੇਰਿਆ ਹੋਇਆ ਸੀ, ਉਹਨਾਂ ਦੇ ਕੋਲ ਵੀ ਦਿਖਾਉਣ ਨੂੰ ਹੋ ਗਿਆ ਕਿਉਂਕਿ ਜੇ ਉਹਨਾਂ ਨੇ ਉਹਨਾਂ ਦੇ ਹੌਸਟੇਜ ਛੱਡੇ ਜਿਹੜੇ 20-25 ਜਿੰਨਾ ਵੀ ਨੰਬਰ ਹੈ ਤੇ 1500 ਤੋਂ ਜ਼ਿਆਦਾ ਉਹਨਾਂ ਨੇ ਜਿਹੜੇ ਨੇ ਆਪਣੇ ਫਲਸਤੀਨੀ ਪ੍ਰਿਜ਼ਨਰ ਵੀ ਛੁਡਾਏ ਔਰ ਇਸ ਦੇ ਨਾਲ ਨਾਲ ਅਲਟੀਮੇਟਲੀ ਉਹਨਾਂ ਇਹ ਸਾਬਤ ਕੀਤਾ ਕਿ ਭਾਈ ਉਹ ਟਿਲ ਦਾ ਐਂਡ 3 ਸਾਲ ਉਹਨਾਂ ਨੇ ਲਗਭਗ ਉਹ ਸਾਰਿਆਂ ਨੂੰ ਜਾਰੀ ਰੱਖਿਆ ਔਰ ਹੁਣ ਵੀ ਉਹ ਇੱਕ ਧਿਰ ਦੇ ਤੌਰ ਦੇ ਉੱਤੇ ਉਹਨਾਂ ਨੇ ਅਜੇ ਉਹ ਡਿਸਆਰਮ ਹੋਣ ਦਾ ਲਾਈਨ ਨਹੀਂ ਦੀ, ਅਜੇ ਤਾਂ ਚੱਲ ਰਹੀ ਹੈ ਗੱਲਬਾਤ। ਸੋ ਇਹ ਜਿਹੜਾ ਕਿ ਔਖਾ ਲੱਗਦਾ ਸੀ ਕਿ ਵੀ ਇਹ ਇਹਨਾਂ 'ਚ ਟੈਂਪਰੇਰੀ ਸੀਜ਼ ਫਾਇਰ ਵੀ ਹੋਏਗਾ, ਉਹ ਹੋਇਆ। ਲੇਕਿਨ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਸੋਚਦੇ ਸੀ ਕਿ ਉਹ 24 ਘੰਟੇ ਦੇ ਵਿੱਚ ਕਰਾ ਸਕਦੇ ਨੇ, ਪੁਤਿਨ ਦੇ ਨਾਲ ਕੈਮਿਸਟਰੀ ਰਲਦੀ ਹੈ ਔਰ ਪੁਤਿਨ ਨਾਲ ਕਨਵਰਸੇਸ਼ਨ ਗ੍ਰੇਟ ਔਰ ਜ਼ੈਲੈਂਸਕੀ ਨੂੰ ਵੀ ਝੜਕ ਕੇ ਬਿਠਾਇਆ, ਇੱਥੇ ਵਾਈਟ ਹਾਊਸ ਸੱਦ ਕੇ ਬੇਇੱਜ਼ਤ ਕੀਤਾ, ਸਮਝੌਤੇ ਦੀਆਂ ਸ਼ਰਤਾਂ ਵੀ ਹੈ ਉਹਨੂੰ ਕਹਿ ਦਿੱਤਾ ਸੀ ਕਿ ਜਿਹੜਾ ਇਲਾਕਾ ਰੂਸ ਦੇ ਕੋਲ ਹੈ ਉਹਦੇ ਕੋਲ ਹੀ ਰਹੇਗਾ, ਆਲਮੋਸਟ 20% ਟੈਰੀਟਰੀ ਉਹਦੇ ਕੋਲ ਹੈ ਔਰ ਇਹ ਲੱਗਦਾ ਸੀ ਕਿ ਵੀ ਇਸ ਮਾਮਲੇ ਦੇ ਵਿੱਚ ਰਸ਼ੀਆ ਵੀ ਜਿਹੜਾ ਉਹ ਉਸ ਨੂੰ ਰੈਸੀਪ੍ਰੋਕੇਟ ਕਰੇਗਾ ਜੋ ਪ੍ਰੈਜ਼ੀਡੈਂਟ ਟਰੰਪ ਦੀ ਗੁੱਡਵਿਲ ਹੈ। ਪਰ ਇੱਥੇ ਬਹੁਤ ਨਾਕਾਮਯਾਬੀ ਹੋਈ। ਇਹੀ ਕਾਰਨ ਹੈ ਕਿ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਜਿਹੜਾ 2 ਵੱਡੀਆਂ ਰੂਸ ਦੀਆਂ ਕੰਪਨੀਆਂ ਜਿਹੜੀਆਂ ਦੁਨੀਆ ਦਾ 5% ਆਇਲ ਜਿਹੜਾ ਹੈ ਉਹ ਉਸ ਨੂੰ ਐਕਸਪੋਰਟ ਕਰਦੀਆਂ, ਉਹਨਾਂ ਦੇ ਉੱਤੇ ਆਰਥਿਕ ਪਾਬੰਦੀਆਂ ਵੀ ਲਾਈਆਂ। ਹਾਲਾਂ ਜ਼ੈਲੈਂਸਕੀ ਨੂੰ ਜੋ ਮਿਸਾਈਲਾਂ ਔਰ ਦੂਸਰੀਆਂ ਮੰਗ ਰਿਹਾ ਉਹ ਨਹੀਂ ਦਿੱਤੀਆਂ, ਪਰ ਇਹਨਾਂ ਪਿਛਲੇ ਦਿਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਕੋਈ ਨਾ ਕੋਈ ਅੰਡਰਲਾਈਨ ਡਿਪਲੋਮੇਸੀ ਹੋ ਸਕਦਾ ਹੈ ਚੱਲ ਰਹੀ ਹੋਏ ਕਿਉਂਕਿ ਡਿਪਲੋਮੈਟਸ ਦੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੁੰਦੇ। ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਜਦੋਂ ਹੁਣ ਸੈਂਕਸ਼ਨਸ ਲੱਗੀਆਂ ਨੇ, ਇੰਡੀਆ ਦਾ ਕਾਫੀਆ ਵੀ ਪੂਰਾ ਟਾਈਟ ਕਰਤਾ ਅਮਰੀਕਾ ਨੇ ਔਰ ਕੱਲ੍ਹ ਅਸੀਂ ਡਿਸਕਸ ਵੀ ਕੀਤਾ ਸੀ ਕਿ ਆਲਰੇਡੀ ਇੰਡੀਆ ਨੇ ਕਿਹਾ ਜਿਹੜੀਆਂ 21 ਨਵੰਬਰ ਤੋਂ ਉਹਨਾਂ ਕੰਪਨੀਆਂ ਦੇ ਸੈਂਕਸ਼ਨਸ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਸਪਲਾਈ ਆਲਮੋਸਟ ਬੰਦ ਕਰ ਦੇਣੀ ਹੈ, ਦਸੰਬਰ ਤੱਕ ਪਹੁੰਚਦੇ ਆ ਔਰ ਆਲਰੇਡੀ ਉਹ ਅਮਰੀਕਾ ਦੇ ਹੁਣ ਅਮਰੀਕਾ ਕੱਲਾ ਇੱਕ ਜ਼ਮਾਨਾ ਸੀ ਕਿ ਅਮਰੀਕਾ ਤੇਲ ਲਈ ਸਾਊਦੀ ਅਰੇਬੀਆ, ਇਰਾਕ ਜਾਂ ਕੁਵੈਤ 'ਤੇ ਡਿਪੈਂਡ ਕਰਦਾ ਸੀ, ਹੁਣ ਤਾਂ ਤੇਲ ਦੇ ਉੱਤੇ ਫਲੋਟ ਕਰਦਾ ਅਮਰੀਕਾ ਦਾ ਇੱਕ ਵੱਡਾ ਹਿੱਸਾ
ਅਮਰੀਕਾ ਵੇਚਦਾ ਹੈ ਤੇਲ, ਹੁਣ ਅਮਰੀਕਾ ਆਇਲ ਇੰਪੋਰਟਿੰਗ ਨਹੀਂ ਹੈ, ਐਕਸਪੋਰਟਿੰਗ ਮੁਲਕ ਹੈ, ਔਰ ਭਾਰਤ ਜਿਹੜਾ ਉਹਨਾਂ ਤੋਂ ਵੀ, ਅਮਰੀਕਾ ਤੋਂ ਵੀ ਲਏਗਾ ਕਰੂਡ ਆਇਲ, ਸਾਊਦੀ ਅਰੇਬੀਆ ਤੋਂ ਵੀ ਲਏਗਾ। ਔਰ ਇਸ ਗੱਲ ਦੇ ਉੱਤੇ ਰਸ਼ੀਆ ਨੂੰ ਵੀ ਇਹ ਲੱਗਦਾ, ਕਿਉਂਕਿ ਰਸ਼ੀਆ ਦਾ ਇਹ ਆਇਲ ਦਾ ਵੱਡਾ ਹਿੱਸਾ ਜਿਹੜਾ ਉਹ ਚੀਨ ਲੈਂਦਾ, 45-50% ਉਹ ਲੈਂਦਾ, 40% ਇੰਡੀਆ ਲੈਣ ਲੱਗ ਗਿਆ ਸੀ। ਸੋ ਉਹਦੀ ਇਕੋਨਮੀ ਤਾਂ ਉਹਦੇ ਤੇ ਹੀ ਖੜੀ ਹੈ, $2 ਟ੍ਰਿਲੀਅਨ ਦੀ ਉਹਨਾਂ ਦੀ ਰਸ਼ੀਆ ਦੀ ਇਕੋਨਮੀ ਹੈ, ਔਰ ਹੈ ਹੀ ਮੇਨ ਗੈਸ ਦੇ ਉੱਤੇ ਔਰ ਇਸ ਦੇ ਉੱਤੇ। ਹੁਣ ਇਉਂ ਲੱਗਦਾ ਵੀ ਰਸ਼ੀਆ ਨੂੰ ਪਿੰਚ ਹੋਣਾ ਸ਼ੁਰੂ ਹੋ ਗਿਆ ਹੈ, ਜਾਂ ਉਹਨਾਂ ਨੂੰ ਲੱਗਦਾ ਕਿ ਵੀ ਜਦੋਂ ਭਾਰਤ ਨੇ ਬੰਦ ਕਰ ਦਿੱਤਾ ਔਰ ਇਹ ਹੋਏਗਾ, ਤੇ ਉਹਨੇ ਪੁਤਿਨ ਨੇ ਬਾਰ-ਬਾਰ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਨਿਊਕਲੀਅਰ ਟੈਸਟ ਅੱਗੇ ਕਰਨ ਦੀ ਲਾਈਨ ਔਰ ਨਿਊਕਲੀਅਰ ਜ਼ਖੀਰਾ ਵਧਾਉਣ ਦੀ ਗੱਲ ਕੀਤੀ। ਔਰ ਪ੍ਰੈਜ਼ੀਡੈਂਟ ਟਰੰਪ ਨੇ, ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 30-35 ਸਾਲ ਤੋਂ ਕੋਈ ਵੀ ਨਿਊਕਲੀਅਰ ਟੈਸਟ ਜਾਂ ਨਿਊਕਲੀਅਰ ਟੈਕਨੋਲੋਜੀ ਨੂੰ ਅੱਗੇ ਵਧਾਉਣ ਦੇ ਉੱਤੇ ਕੋਈ ਅਮਰੀਕਾ 'ਚ ਬਹੁਤੀ ਫੰਡਿੰਗ ਨਹੀਂ ਸੀ ਰੱਖੀ ਜਾਂਦੀ। ਹਾਲਾਂਕਿ ਅਮਰੀਕਾ ਦਾ ਬਹੁਤ ਵੱਡਾ ਬਜਟ ਹੈ ਡਿਫੈਂਸ ਦਾ, ਪਰ ਅਖੀਰ ਟਰੰਪ ਨੇ ਵੀ ਕਿਹਾ ਕਿ ਭਾਈ ਅਸੀਂ ਵੀ ਇਹ ਜਿਹੜਾ ਹੁਣ ਇਨਫ ਹੋ ਗਿਆ, ਕਿ ਵੀ ਉਹਨਾਂ ਨੇ, ਟਰੰਪ ਨੇ ਕਿਹਾ ਵੀ ਚੀਨ ਵੀ, ਰੂਸ ਵੀ, ਨਾਰਥ ਕੋਰੀਆ ਵੀ, ਪਾਕਿਸਤਾਨ ਵੀ ਉਹ ਨਿਊਕਲੀਅਰ ਜਿਹੜਾ ਉਹ ਟੈਸਟ ਕਰ ਰਹੇ ਨੇ, ਔਰ ਅਸੀਂ ਜਿਹੜਾ ਪਿੱਛੇ ਰਹਿ ਗਏ। ਟਰੰਪ ਨੇ ਕਿਹਾ ਵੀ ਹੈਵ ਹਾਲਟਡ ਇਟ ਫॉर ਈਅਰਸ, ਮੈਨੀ ਈਅਰਸ, ਬਟ ਵਿਦ ਅਦਰਸ ਡੂਇੰਗ ਟੈਸਟਿੰਗ ਆਈ ਥਿੰਕ ਇਟ ਇਜ਼ ਐਪਰੋਪਰੀਏਟ ਦੈਟ ਵੀ ਆਲਸੋ ਡੂ, ਕਿ ਅਸੀਂ ਬਹੁਤ ਦੇਰ ਤੋਂ ਇਹਨੂੰ ਟਾਲਿਆ ਹੋਇਆ ਸੀ, ਜਦੋਂ ਹੁਣ ਦੂਸਰੇ ਕਰ ਰਹੇ ਨੇ ਇਵੇਂ ਹੈ ਵੀ ਅਸੀਂ ਵੀ ਕਰੀਏ। ਔਰ ਇਹ ਉਹਨਾਂ ਨੇ ਕਿਹਾ ਕਿ ਰਸ਼ੀਆ, ਚਾਈਨਾ ਇਹ ਸਾਰੇ ਟੈਸਟ ਕਰ ਰਹੇ ਨੇ, ਨਾਰਥ ਕੋਰੀਆ, ਪਾਕਿਸਤਾਨ, ਔਰ ਇਸ ਸਾਰੇ ਦੇ ਹਾਲਾਂ ਜਦੋਂ ਓਪਨ ਟੈਸਟ ਤਾਂ ਨਹੀਂ ਕੀਤਾ ਹੈ, ਨਾ ਰੂਸ ਦਾ ਕੋਈ ਨਜ਼ਰ ਆਇਆ, ਨਾ ਪਾਕਿਸਤਾਨ ਦਾ, ਨਾ ਚੀਨ ਦਾ। ਨਾਰਥ ਕੋਰੀਆ ਉਹ ਜਿਹੜਾ ਉਹ ਜੰਗਲੀ ਪਾਵਰ ਵਾਂਗ ਹੀ ਬਿਹੇਵ ਕਰ ਰਹੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ, ਜੇ ਇਸ ਦੀ ਇੰਪਲੀਮੈਂਟੇਸ਼ਨ ਵੱਲ ਜਾਂਦੇ ਹੈ ਔਰ ਰਸ਼ੀਆ ਨੂੰ ਜੇ ਕੋਈ, ਜਿਵੇਂ ਮੈਂ ਕਿਹਾ ਵੀ ਬੈਕਡੋਰ ਡਿਪਲੋਮੇਸੀ ਤਾਂ ਚੱਲ ਰਹੀ ਹੈ, ਪਰ ਕਈ ਵਾਰ ਇਹ ਹੁੰਦਾ ਹੈ ਕਿ ਈਵਨ ਜਦੋਂ ਤੁਸੀਂ ਬਿੱਲੀ ਤੁਹਾਡੀ ਪੈਟ ਹੈ, ਹਾਲਾਂਕਿ ਫੈਮਿਲੀ ਤਾਂ ਉਹੀ ਹੈ, ਵਾਈਲਡ ਕੈਟ ਫੈਮਿਲੀ ਜਿਹਦੇ 'ਚ ਲਾਇਨ ਔਰ ਟਾਈਗਰ ਔਰ ਸਾਰੇ ਹੁੰਦੇ ਨੇ, ਤਾਂ ਉਹ ਅਟੈਕ ਨਹੀਂ ਕਰਦੀ, ਚੂਹੇ ਤਾਂ ਫੜਦੀ ਹੈ ਬੜੀ ਜ਼ਾਲਮਾਨਾ ਢੰਗ ਦੇ ਨਾਲ। ਪਰ ਜੇ ਤੁਸੀਂ ਦਰਵਾਜ਼ੇ, ਖਿੜਕੀਆਂ, ਵੈਂਟੀਲੇਟਰ ਸਾਰੇ ਬੰਦ ਕਰਕੇ ਉਹਨੂੰ ਕੁੱਟਣ ਲੱਗੋ ਬਿੱਲੀ ਨੂੰ, ਫਿਰ ਉਹ ਪੈ ਜਾਂਦੀ ਹੈ, ਫਿਰ ਉਹ ਸ਼ੇਰਨੀ ਬਣ ਜਾਂਦੀ ਹੈ, ਕਿਉਂਕਿ ਫਿਰ ਉਹਨੂੰ ਹੁੰਦਾ ਕਿ ਜਿਹਨੂੰ ਕਹਿੰਦੇ ਬੈਕ ਟੂ ਦਾ ਵਾਲ, ਹੋਰ ਕੋਈ ਰਾਹ ਨਹੀਂ। ਸੋ ਸਾਨੂੰ ਇਹ ਲੱਗਦਾ ਵੀ ਜੇ ਤਾਂ ਰੂਸ ਨੂੰ ਵਿੰਡੋ ਮਿਲੀ ਆਉਣ ਵਾਲੇ ਪੀਰੀਅਡ, ਜਿਹੜੀ ਪ੍ਰੈਜ਼ੀਡੈਂਟ ਟਰੰਪ ਨੈਗੋਸ਼ੀਏਟਰ ਹੈ, ਬਿਜ਼ਨਸਮੈਨ ਹੈ, ਫਿਰ ਤਾਂ ਇਹ ਈਵਨ ਇਹ ਧਮਕੀ ਵੀ ਨਿਊਕਲੀਅਰ ਵਾਲੀ ਜਾਂ ਸੈਂਕਸ਼ਨਸ ਨੂੰ ਅੱਗੇ ਤੋਰਨ ਦੀ ਲਾਈਨ ਇਹ ਨੈਗੋਸ਼ੀਏਸ਼ਨ ਟੇਬਲ ਤੇ ਲੈ ਆਏਗੀ। ਕਾਨਰੇਬਲ ਸਮਝੌਤਾ ਹੋ ਜਾਂਦਾ ਹੈ, ਔਰ ਰਸ਼ੀਆ ਨੂੰ ਵੀ ਜਿਹੜਾ ਉਸ ਦਾ, ਕਿਉਂਕਿ ਰਸ਼ੀਆ ਜੇਤੂ ਹੈ ਇਸ ਜੰਗ ਦੇ ਵਿੱਚ, ਸੋ ਸ਼ੁਰੂਆਤ ਇਹੀ ਹੋਈ ਵੀ ਯੂਕਰੇਨ ਨੂੰ ਬਦੋ-ਬਦੀ ਨੈਟੋ 'ਚ ਵਾੜਨਾ ਹੈ ਤੇ ਉਹਨੂੰ ਜਿਹੜਾ ਉਹ ਪੁਸ਼ ਕਰਨਾ ਅੱਗੇ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜੇ ਗੱਲਬਾਤ ਨਾ ਹੋਈ ਔਰ ਰਸ਼ੀਆ ਨੂੰ ਪੁਸ਼ ਕਰ ਦਿੱਤਾ ਗਿਆ ਉਸ ਪਾਸੇ, ਉਹਨੇ ਟੈਕਟੀਕਲ ਵੈਪਨ ਦੇ ਤੌਰ ਤੇ ਜਿਹੜਾ ਉਹ, ਭਾਵੇਂ ਕੋਈ ਇਹ ਨਹੀਂ ਹੈ ਵੀ ਵੱਡਾ ਬੰਬ ਸੁੱਟਣਾ ਹੁੰਦਾ, ਉਹ ਤਾਂ ਨਿਊਕਲੀਅਰ ਟ੍ਰਿਪਡ ਮਿਸਲਸ ਨੇ, ਔਰ ਇਸ ਦੀ ਇੱਕ ਵਾਰੀ ਸ਼ੁਰੂਆਤ ਹੋਈ, ਫਿਰ ਤਾਂ ਧੂਏ ਦਾ ਗੁਬਾਰ, ਜਿਹਨੂੰ ਅਸੀਂ ਨਿਊਕਲੀਅਰ ਕਲਾਊਡ ਕਹਿੰਦੇ ਹਾਂ, ਫਿਰ ਤਾਂ ਚਾਰ ਚਫੇਰੇ, ਫਿਰ ਉਹੀ ਗੱਲ ਨਾ ਹੋਏ ਕਿ ਭਾਈ ਕਈ ਵਾਰ ਪਸਰਿਓ ਪਾਸਾਰਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਇਹ ਕਈ ਵਾਰ ਇਹ ਹੋਇਆ, ਕਬਹੂ ਜਿਹੜਾ ਕਿਸੇ ਵੇਲੇ ਇਹ ਸਿਮਟ ਜਾਂਦਾ ਹੈ, ਕਬਹੂ ਸਿਮਟ ਸ਼ੰਕਰ ਹੋਏ ਬੈਠਾ, ਕਦੇ ਉਹ ਸਿਮਟ ਜਾਂਦਾ, ਕਦੇ ਉਹ ਐਕਸਪੈਂਡ ਕਰਦਾ ਹੈ। ਸਗਰੀ ਸ੍ਰਿਸ਼ਟ ਦਿਖਾਇਆ ਚੰਭਵ, ਆਦਿ ਜੁਗਾਦ ਸਰੂਪ ਸਜੰਭਵ, ਕਿ ਭਾਈ ਇਹ ਸਾਰਿਆਂ ਦੇ ਲਈ ਫਿਰ ਅਚੰਭਾ ਹੀ ਹੁੰਦਾ ਹੈ ਕਿ ਕਬਹੂ ਫੂਲ ਰਾਜਾ ਹੋਇਆ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਇਕੱਠਾ। ਇਹ ਉਸ ਦੇ ਨੇ। ਸੋ ਇਹ ਪਹਿਲਾਂ ਵੀ ਪਸਾਰੇ ਪਸਰਦੇ ਨੇ, ਫਿਰ ਉਹ ਖੇਲ ਸੰਕੋਚਾ ਤੋਂ ਨਾਨਕ ਇੱਕ ਹੈ, ਖੇਲ ਖਿਲਾਰਿਆ ਹੋਇਆ ਫਿਰ। ਸੋ ਉਹ ਸਾਰੇ ਦਾ ਅਸੀਂ ਇਹੀ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਇਸ ਪਾਸੇ ਵੱਲ ਨਾ ਹੀ ਲੈ ਕੇ ਜਾਏ। ਬਿਲਕੁਲ, ਇਹ ਖੂਬਸੂਰਤ ਧਰਤੀ ਹੈ, ਖੂਬਸੂਰਤ ਕ੍ਰੀਏਸ਼ਨ ਹੈ, ਔਰ ਇਸ ਦੇ ਵਿੱਚ ਠੀਕ ਹੈ ਸਮੇਂ-ਸਮੇਂ ਤਬਦੀਲੀਆਂ ਦੀ ਲੋੜ ਹੁੰਦੀ ਹੈ, ਲੇਕਿਨ ਨਿਊਕਲੀਅਰ ਦਾ ਮਤਲਬ ਤਾਂ ਕਿਸੇ ਦੀ ਜਿੱਤ ਹਾਰ ਨਹੀਂ ਹੈ। ਇਹ ਮੁਕੰਮਲ
ਸ੍ਰਿਸ਼ਟੀ ਦੀ ਤਬਾਹੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਮੇਰੇ ਵਿਊਅਰਸ ਮੈਸੇਜ ਨੇ ਉਹ ਲਾਈਨ ਜਾ ਰਹੇ ਹਾਂ। ਸੋਹਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और घुसके जी और फिर इसी तरह धर्म सिंह जी भी और मुहम्मद याकूब जी ਜਿਹੜੇ ਅੱਜ ਬੜੇ ਉਦਾਸ ਨੇ ਕਿਉਂਕਿ ਉਹਨਾਂ ਦਾ ਜਿਹੜਾ ਬਹੁਤ ਹੀ ਪਿਆਰਾ ਜਿਹੜਾ ਦੋਸਤ ਹੈ ਉਹ ਅੱਜ ਦੁਨੀਆ ਤੋਂ ਰੁਸਤਕ ਹੋ ਗਏ ਨੇ। ਸੋ ਆਮ ਸੌਰੀ ਅਬਾਊਟ ਦੈਟ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੁਹੰਮਦ ਯਾਕੂਬ ਜੀ, ਅਸੀਂ ਵੀ ਤੁਹਾਡੇ ਨਾਲ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਜਿਹੜੇ ਤੁਹਾਡੇ ਦੋਸਤ ਨੇ, ਰੱਬ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹਨਾਂ ਦਾ ਰੁਤਬਾ ਬੁਲੰਦ ਕਰੇ। और इंद्रजीत सिंह सैनी जी, संधू जी भी और गुरमुख सिंह जी भी और फिर इसी तरह बलदेव मौर्य जी भी और फिर इस तरह कुलदीप कौर जी भी और रंजीत जी भी और फिर इस तरह एम जी भी और जगतार सिंह जी भी और जतिंदर सिंह जी भी और मिश्रा सिंह जी भी, बसरा जी भी और फिर इसी तरह डॉक्टर परमजीत सिंह समरा जी भी और इसी तरह करम सिंह जी भी और फिर इसी तरह ਮੁਹੰਮਦ ਤਾਇਬ ਜੀ ਵੀ, ਇਹ ਵੀ ਸਲਾਮ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੀ ਦੁਨੀਆ ਤੇ ਹਾਂਜੀ ਸਿੱਖ ਦੋਸਤਾਂ ਨੂੰ। ਔਰ ਕਹਿੰਦੇ ਹਾਂਜੀ ਫਿਰ ਇਸੇ ਤਰ੍ਹਾਂ ਅਬੂ ਰਹੀਮ ਜਾਹਿਦ ਜੀ ਕਹਿੰਦੇ ਡਾਕਟਰ ਸਾਹਿਬ ਆਮ ਵਾਚਿੰਗ ਯੂਰ ਪ੍ਰੋਗਰਾਮ ਲਾਸਟ 5 years, this is very good and most informative program, God bless you। ਬਹੁਤ ਬਹੁਤ ਸ਼ੁਕਰੀਆ ਅਬਦੁਲ ਸਾਹਿਬ। ਹਾਂਜੀ ਫਿਰ ਇਸ ਤਰ੍ਹਾਂ ਬਲਾਲ ਜੀ ਵੀ ਜਿਹੜੇ ਹੈਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ, ਕਹਿੰਦੇ ਟੂਡੇਜ਼ ਜੁਮਾ ਔਰ ਜੁਮਾ ਮੁਬਾਰਕ ਤੁਹਾਨੂੰ ਵੀ ਬਹੁਤ ਬਹੁਤ। ਕਹਿੰਦੇ ਇੱਥੇ ਬੜੀ ਠੰਡ ਹੈ ਔਰ ਸ਼ਾਈਨਿੰਗ ਮਾਰਨਿੰਗ ਹੈ। ਖਾਲਸਾ ਜ਼ਿੰਦਾਬਾਦ। ਸਾਡੇ ਜੁਮੇ ਰਾਤ ਹੈ ਜੀ। ਔਰ ਰਾਜਵਿੰਦਰ ਕੌਰ ਜੀ ਵੀ, ਬਲਵਿੰਦਰ ਸਿੰਘ ਜੀ ਵੀ ਔਰ ਸਾਡੇ ਉਹ ਬੱਚੀਆਂ ਖੇਡਦੀਆਂ ਹੁੰਦੀਆਂ ਸੀ ਕੋਕਲਾ ਛਪਾਕੀ। ਹਾਂਜੀ ਕੋਕਲਾ ਛਪਾਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖਿਆ ਉਹਦੀ ਸ਼ਾਮਤ ਆਈ ਹੈ। ਯੈਸ, ਸੋ ਤਾਂ ਜੁਮਾ ਰਾਤ ਥਰਸਡੇ ਹੈ। और मंकी बॉय जी भी और जूजर जी भी और फिर इस तरह सुखविंदर सिंह जी भी, फिर इसी तरह गुरविंदर मान जी भी और मंकी बॉय अगैन एंड दैन बलिहार सिंह कंग जी और बलविंदर सिंह जी कहते हैं कि भाई मेरे साथ संगत नूं हथ जोड़ के बेनती है कि मेरा घर जरा डिग गया और किसी ने मेरी कोई भी हेल्प नहीं की। और ये कित्थों देख रहे ने कि इन्हां दा एड्रैस है, नंबर है, वो भी तुसीं भेज दिंदे की। अच्छा हाँ जी, देखो ਹਿਊਮੈਨਿਟੇਰੀਅਨ ਸਿੱਖ ਸੰਸਥਾਵਾਂ ਨੇ, ਯੂਨਾਈਟਿਡ ਸਿੱਖਸ ਹੈ, ਖਾਲਸਾ ਏਡ ਹੈ ਔਰ ਅੱਜ ਕੱਲ੍ਹ ਤਾਂ ਫਲੱਡਸ ਤੋਂ ਬਾਅਦ ਮਦਦ ਦੇ ਲਈ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਕਲਾਕਾਰ ਉਤਰੇ ਹੋਏ ਨੇ। ਅਸੀਂ ਤਾਂ ਕੌਮ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਤਾਂ ਆਪ ਕਿਰਾਏ ਦੇ ਮਕਾਨ 'ਚ ਰਹਿੰਦੇ ਹਾਂ। ਅਸੀਂ ਕੀ ਲੇਕਿਨ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਸਿੱਖਾਂ ਦੀਆਂ ਨੇ ਜਿਹੜੀਆਂ ਜਿਨ੍ਹਾਂ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਬਿਲਕੁਲ। और गुरविंदर कौर जी भी और फिर इसी तरह सुखजीवन बच्चू जी भी, खालसा देश पंजाब जी भी और फिर इस तरह हाँ जी गुरबाज जी भी और हरविंदर जी भी, जसकीरत सिंह जी भी और इसी तरह बाबा सुखजीवन सिंह जी और फिर इसी तरह आरिफ माजीद जी कहते हैं कि फ्री करो भी और खालसा जिंदाबाद, पाकिस्तान जिंदाबाद, पाक आर्मी जिंदाबाद, फ्री खालिस्तान, आसाम, नागालैंड, कश्मीर, लद्दाख, अरुणाचल प्रदेश, मणिपुर और कहते फ्री खालिस्तान। और फिर इस तरह बलाल जी कहते डॉक्टर साहब पाकिस्तान ने फैसला कर लिया है कि तालिबान रजीम अब नहीं चलेगी, विदिन 6 month के अंदर अंदर तालिबान रजीम जड़ी है ख़त्म हो जाएगी और की कहते हैं तलबा का वो पाकिस्तान ने बनाए हैं और ख़त्म कैसे करना है वो कहते तालिबान ਨੂੰ ਪਾਕਿਸਤਾਨ ਨੇ ਬਣਾਇਆ, ਸੋ ਇਹਨੂੰ ਕਿੱਦਾਂ ਖਤਮ ਕਰਨਾ ਉਹ ਕਹਿੰਦੇ ਨੇ ਉਹ ਜਾਣਦੇ ਨੇ। ਔਰ ਫਿਰ ਇਸੇ ਤਰ੍ਹਾਂ ਪਰਮਜੀਤ ਸਮਰਾ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਬਿੱਲੀ ਕੁੱਟਣ ਵਾਲਾ ਤਜਰਬਾ ਸਾਂਝਾ ਕੀਤਾ। ਬਿਲਕੁਲ ਠੀਕ, ਇਸ ਤਰ੍ਹਾਂ ਹੀ ਹੁੰਦਾ, ਅਸੀਂ ਵੀ 2 ਵਾਰ ਕੀਤਾ। ਜੀ ਜੀ ਹਾਂਜੀ। ਔਰ ਕਾਂਗੂ ਜੀ ਵੀ ਗੁਰਪੁਰਬ ਕਹਿੰਦੇ ਦੀਆਂ ਵਧਾਈਆਂ ਨੇ ਹਾਂਜੀ ਸਿੱਖ ਸੰਗਤ ਨੂੰ ਅਤੇ ਸਭ ਹਿੰਦੂ ਮੁਸਲਿਮ ਤੇ ਸਾਰੇ ਜਿਹੜੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਔਰ ਬਲਾਲ ਜੀ ਜਕਾਬ ਜੀ ਨੂੰ ਕਹਿੰਦੇ ਪਏ ਨੇ ਕਿ ਰਾਜਮਪ੍ਰੀਤ ਸਿੰਘ ਜੀ ਵੀ ਔਰ ਬੁੱਧ ਐਚ ਸਿੰਘ ਜੀ ਕੀ ਕਹਿੰਦੇ ਨੇ, ਕਹਿੰਦੇ ਅਫਗਾਨਿਸਤਾਨ ਇੰਡੀਆ ਲਈ ਡਰੱਗਸ ਦੇ ਇੰਡਸਟਰੀਅਲ ਕੀ ਕਹਿੰਦੇ ਨੇ
ਹਾਂ ਪੈਰਾਡਾਈਜ਼ ਜਿਹੜੀਆਂ ਹੈ ਪੰਜਾਬ 'ਚ ਵੀ ਡਰੱਗਸ ਲਿਆ ਕੇ ਇੰਡੀਆ ਸਾਰੀ ਇਲੀਗਲ, ਹਾਂਜੀ ਸਿੱਖ ਜਵਾਨੀ ਨੂੰ ਨਸ਼ਈ ਬਣਾਇਆ ਹੋਇਆ ਹੈ। ਇਹ ਸਾਰਾ ਉਹਨਾਂ ਦੇ ਨਾਲ ਹੀ, ਇਹਨਾਂ ਦਾ ਤਾਲਿਬਾਨ ਦੇ ਨਾਲ ਹੀ ਸਮਝੌਤੇ ਨੇ ਇਹਨਾਂ ਦੇ। ਬਿਲਕੁਲ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।